ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੱਲ ਅਮਰੀਕਾ ਦੇ ਵਿੱਚ ਡਰੱਗ ਐਨਫੋਰਸਮੈਂਟ ਏਜੰਸੀ ਨੇ ਇੱਕ ਬਹੁਤ ਹੀ ਵੱਡੀ ਟਨਲ ਸੁਰੰਗ ਲੱਭੀ ਹੈਗੀ ਆ, ਜਿਹੜੀ ਤਵਾਨਾ ਮੈਕਸੀਕੋ ਤੋਂ ਲੈ ਕੇ ਸੈਨ ਡੀਗੋ ਦੇ ਵਿੱਚ ਬਾਰਡਰ ਤੇ ਜਿਹੜਾ ਟਾਊਨ ਆ ਉਸ ਨੂੰ ਕਨੈਕਟ ਕਰਦੀ ਸੀ। ਕਹਿੰਦੇ ਪਈ 6 ਫੁੱਟਬਾਲ ਦੇ ਫੀਲਡ ਜਿੰਨੀ ਲੰਮੀ ਤੇ 60 ਫੁੱਟ ਡੂੰਘੀ ਇਸ ਟਨਲ ਦੇ ਵਿੱਚ ਬਿਜਲੀ ਵੀ ਲੱਗੀ ਹੋਈ ਸੀ, ਵੈਂਟੀਲੇਟਰ ਸਿਸਟਮ ਵੀ ਸੀ। ਤੇ ਇੱਕ ਟ੍ਰੇਨ ਦੀ ਜਿਹੜੀ ਆ ਰੇਲ ਦੀ ਲਾਈਨ ਵੀ ਪਾਈ ਹੋਈ ਸੀ, ਜਿਹਦੇ ਰਾਹੀਂ ਡਰੱਗ ਅਮਰੀਕਾ ਨੂੰ ਸਪਲਾਈ ਕੀਤੀ ਜਾਂਦੀ ਸੀਗੀ। ਸੀਕ੍ਰੇਟ ਪੈਸੇਜ ਇਹ ਸੀਗਾ ਇੱਕ ਤਰ੍ਹਾਂ ਨਾਲ ਟਿਵਾਨਾ ਤੋਂ ਲੈ ਕੇ ਸੈਨ ਡੀਗੋ ਨੂੰ। ਸੈਨ ਡੀਗੋਜ਼ ਓਟੇ ਮਿਸਾ ਬਾਰਡਰ ਕ੍ਰੋਸਿੰਗ ਹੈਗਾ ਉੱਥੇ। ਸੋ ਇਹਦੇ ਨਾਲ ਨਾਲ ਯੂਐਸ ਦੀਆਂ ਅਥਾਰਟੀਜ਼ ਨੇ ਡਰੱਗਸ ਵੀ ਫੜੀ ਹੈਗੀ ਆ, ਜਿਹੜੀ ਕਿ 1762 ਪਾਉਂਡ ਆ, 799 ਕਿਲੋਗ੍ਰਾਮ ਕੋਕੇਨ, 165 ਪਾਉਂਡ ਜਾਂ 75 ਕਿਲੋਗ੍ਰਾਮ ਮੈਥ, 3.5 ਪਾਉਂਡ ਜਾਂ 1.5 ਕਿਲੋਗ੍ਰਾਮ ਹੈਰੋਇਨ ਫੜੀ ਆ। 6 ਲੋਕਾਂ ਨੂੰ ਵੀ ਫੜਿਆ ਗਿਆ ਜੋ 31 ਸਾਲ ਤੋਂ ਲੈ ਕੇ 55 ਸਾਲ ਦੇ ਆ। ਉਹਨਾਂ ਨੂੰ ਡਿਸਟ੍ਰੀਬਿਊਟ ਕੋਕੇਨ ਕਰਨ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ। ਸਾਰੇ ਹੀ ਯੂਐਸ ਸਿਟੀਜ਼ਨ, ਸਦਰਨ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਹੈਗੇ ਆ। ਜੀ ਬਿਲਕੁਲ, ਪਿਛਲੇ 2 ਦਹਾਕਿਆਂ ਦੇ ਵਿੱਚ ਦਰਜਨ ਤੋਂ ਵੱਧ ਅਜਿਹੀਆਂ ਜਿਹੜੀਆਂ ਟਨਲਸ ਆ ਹਰਜੋਤ ਸਿੰਘ ਜੀ, ਅਮਰੀਕਾ ਨੇ ਆਪਣੇ ਸਦਰਨ ਬਾਰਡਰ ਵਾਲੇ ਜਿਹੜੇ ਮੁਲਕ ਤੋਂ ਆਉਂਦੇ ਗੈਰ ਕਾਨੂੰਨੀ ਢੰਗ ਦੇ ਨਾਲ ਇਲੀਗਲ ਜਿਹੜੀ ਡਰੱਗ ਸਮਗਲਿੰਗ ਦੇ ਲਈ ਵਰਤੀਆਂ ਜਾਂਦੀਆਂ ਆ, ਤੇ ਹੋ ਸਕਦਾ ਵੀ ਹਿਊਮਨ ਸਮਗਲਿੰਗ ਵੀ ਜਿਹੜੀ ਇਸ ਦੇ ਵਿੱਚ ਨਾਲ ਹੁੰਦੀ ਹੋਵੇ, ਉਸ ਦੇ ਲਈ ਜਿਹੜੀ ਉਹ ਫੜੀਆਂ ਆ ਹੁਣ ਤੱਕ। ਸੋ ਜਿੱਦਾਂ ਤੁਸੀਂ ਦੱਸਿਆ ਵੀ 6 ਲੋਕਾਂ ਨੂੰ ਜਿਹੜੇ ਸਦਰਨ ਕੈਲੀਫੋਰਨੀਆ ਦੇ ਰਹਿਣ ਵਾਲੇ ਸੀ, ਉਹਨਾਂ ਨੂੰ ਫੜਿਆ ਗਿਆ ਆ। ਬਾਰਡਰਸ ਦੇ ਉੱਤੇ ਸਖਤੀ ਲਗਾਤਾਰ ਵੱਧਦੀ ਜਾ ਰਹੀ ਆ। ਸੋ ਇਹ ਜਿਹੜੀ ਹਰਜੋਤ ਸਿੰਘ ਜੀ, ਇਸ ਹਿਸਾਬ ਦੇ ਨਾਲ ਇਹਨਾਂ ਨੂੰ ਥੋੜਾ ਸੌਖਾ ਲੱਗਦਾ ਆ ਵੀ ਟਨਲ ਬਣਾ ਕੇ ਜਿਹੜਾ ਉਹ ਲੈ ਜਾਵੇ। 4 ਫੁੱਟ ਡਾਇਆਮੀਟਰ ਦੇ ਨਾਲ ਜਿਹੜੀ ਇਹ ਚੌੜੀ ਸੀਗੀ, 1/3 ਆਫ ਏ ਮੀਲ ਜਿਹੜੀ ਇਹ ਲੰਬੀ ਟਨਲ ਬਣਾਈ ਗਈ ਸੀਗੀ, ਤੇ 6 ਸਟੋਰੀ ਡੀਪ, ਤਕਰੀਬਨ 60 ਫੁੱਟ ਜ਼ਮੀਨ ਦੇ ਹੇਠਾਂ ਇਹਨਾਂ ਨੇ ਇੰਨੀ ਨੀਵੀਂ ਟਨਲ ਜਿਹੜੀ ਉਹ ਬਣਾਈ ਸੀ। ਸੋ ਇਹਨਾਂ ਦਾ ਮਕਸਦ ਸੀਗਾ ਵੀ ਜਿਹੜੇ ਹੋਰ ਉਪਕਰਨ ਜਾਂ ਟੈਕਨੋਲੋਜੀ ਵਰਤੀ ਜਾਂਦੀ ਆ, ਅੰਡਰਗਰਾਊਂਡ ਰਡਾਰ ਸਿਸਟਮ ਜਿਹੜਾ ਵਰਤਿਆ ਜਾਂਦਾ ਆ, ਉਹਦੀ ਪਹੁੰਚ ਵਿੱਚ ਵੀ ਇਹ ਨਾ ਆਵੇ। ਸਖਤ ਇਸ ਦੇ ਵਿੱਚ ਡਰੱਗਸ, ਹੈਰੋਇਨ, ਮੈਥ, ਫੈਂਟਨਲ, ਇਸ ਤੋਂ ਇਲਾਵਾ ਹੋਰ ਕਈ ਤਰੀਕੇ ਦੇ ਜਿਹੜੇ ਡਰੱਗਸ ਆ ਇਹਨਾਂ ਟਨਲਸ ਦੇ ਜ਼ਰੀਏ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਸਮਗਲ ਕੀਤੇ ਜਾਂਦੇ ਸੀ। ਤੇ ਉਹ ਜਿਹੜਾ ਹਰਜੋਤ ਸਿੰਘ ਜੀ ਸਮਗਲ ਕਰਕੇ, ਸਭ ਨੂੰ ਹੀ ਪਤਾ ਆ, ਆਪਣੀਆਂ ਕਮਿਊਨਿਟੀਜ਼ ਦੇ ਵਿੱਚ, ਆਪਣੇ ਨੇਬਰਹੁੱਡਸ ਦੇ ਵਿੱਚ, ਆਪਣੇ ਆਂਢੀਆਂ ਗੁਆਂਢੀਆਂ ਤੱਕ ਜਿਹੜੇ ਉਹ ਪਹੁੰਚਦੇ, ਕਈਆਂ ਦੇ ਪਰਿਵਾਰਾਂ ਤੱਕ ਵੀ ਇਸ ਨੇ ਮਾਰ ਕੀਤੀ ਹੈਗੀ ਆ। ਐਮੀਸਟੈਡ ਪਾਰਕ ਜਿਹੜਾ ਆ, ਕਹਿੰਦੇ ਵੀ ਇੱਕ ਐਸੀ ਥਾਂ ਦੇ ਉੱਤੇ ਇਹ ਟਨਲ ਐਗਜ਼ਿਟ ਜਿਹੜੀ ਉਹ ਕਰਦੀ ਸੀ, ਤੇ ਐਗਜ਼ਿਟ ਕਰਕੇ ਹਰਜੋਤ ਸਿੰਘ ਜੀ, ਸਭ ਤੋਂ ਵੱਡੀ ਗੱਲ ਆ ਵੀ ਉਹ ਕਹਿੰਦੇ ਵੀ ਉੱਥੇ ਲਾਰਜ ਸੈਮੀ ਟ੍ਰੇਲਰਸ ਕਾਫੀ ਹੁੰਦੇ ਸੀਗੇ, ਤੇ ਜਿਹੜੀ ਸਟਰੀਟ ਸੀਗੀ ਕਾਫੀ ਜ਼ਿਆਦਾ ਬਿਜ਼ੀ ਰਹਿੰਦੀ ਸੀ ਓਵਰਆਲ ਦਿਨ ਦੇ ਟਾਈਮ, ਤੇ ਰਾਤ ਨੂੰ ਜਿਹੜਾ ਇੱਥੇ ਕਾਫੀ ਸ਼ਾਂਤ ਸੀਗਾ। ਸੋ ਲੈਡਰ ਇਹਨਾਂ ਨੇ ਲਾਈ ਹੋਈ ਸੀ, ਉਸ ਦੇ ਬਾਹਰ ਹਥਿਆਰਬੰਦ ਲੋਕ ਇਸ ਦੀ ਨਿਗਰਾਨੀ ਦੇ ਲਈ ਪੱਕੇ ਜਿਹੜੇ ਆ ਉੱਥੇ ਲੱਗੇ ਰਹਿੰਦੇ ਸੀ। ਕਹਿੰਦੇ ਵੀ ਕੰਮ ਬੜੀ ਤੇਜ਼ੀ ਦੇ ਨਾਲ ਅੰਦਰ ਹੁੰਦਾ ਸੀ। ਵੱਡੇ ਵੱਡੇ ਭਾਰ ਜਿਹੜੇ ਡਰੱਗਸ ਦੇ ਜਿਹੜੀ ਪਟਰੀ ਵਿਛਾਈ ਸੀ, ਉਸ ਦੇ ਉੱਤੇ ਇੱਕ ਪਾਸਿਓਂ ਦੂਜੇ ਪਾਸੇ ਲੈਣ ਦੇ ਵਿੱਚ ਇਹ ਸਮਗਲਰਸ ਬੜੇ ਨਿਪੁੰਨ ਜਿਹੜੇ ਆ, ਕਹਿੰਦੇ ਵੀ ਇਸ ਟਾਈਮ ਬਣ ਚੁੱਕੇ ਸੀਗੇ। ਸੋ ਰੇਡ ਜਦੋਂ ਕੀਤੀ ਗਈ ਇਸ ਦੇ ਵਿੱਚ, ਤਾਂ ਉਹਨਾਂ ਨੂੰ ਉਸ ਮੌਕੇ ਵੇਅਰ ਹਾਊਸ ਦੇ ਵਿੱਚ ਹੋਰ ਤਾਂ ਕੋਈ ਡਰੱਗ ਨਹੀਂ ਲੱਭਾ, ਪਰ ਟਨਲ ਜਿਹੜੀ ਇੱਕ ਪਾਸੇ ਸੈਨ ਡੀਏਗੋ ਦੇ ਵਿੱਚ ਤੇ ਦੂਜੇ ਪਾਸੇ ਜਿਹੜੀ ਹਰਜੋਤ ਸਿੰਘ ਜੀ ਮੈਕਸੀਕੋ ਦੇ ਟਿਵਾਨਾ ਸ਼ਹਿਰ ਨੂੰ ਆਪਸ 'ਚ ਜੋੜਦੀ ਹੋਈ 60 ਫੁੱਟ ਡੂੰਘੀ ਬਾਰਡਰ ਦੇ ਹੇਠੋਂ ਜਿਹੜੀ ਆ ਉਹ ਇਹਨਾਂ ਨੂੰ ਲੱਭੀ ਹੈਗੀ ਆ। ਸੋ ਬਹੁਤ ਜ਼ਿਆਦਾ ਇਹ ਖਤਰਨਾਕ ਗੱਲ ਆ। ਇਹ ਤਾਂ ਹਰਜੋਤ ਸਿੰਘ ਜੀ ਅੱਜ ਇਹ ਫੜੀ ਗਈ ਆ ਤੇ ਪਤਾ ਲੱਗਾ, ਇਹਦਾ ਮਤਲਬ ਆ ਵੀ ਜਿੰਨਾ ਚਿਰ ਵੀ ਇਹ ਚੱਲੀ, ਉਨੀ ਦੇਰ ਤੱਕ ਹਜ਼ਾਰਾਂ ਹੀ ਪਾਊਂਡ, ਲੱਖਾਂ ਹੀ ਪਾਊਂਡ ਡਰੱਗ ਆਲਰੇਡੀ ਅਮਰੀਕਾ ਦੇ ਵਿੱਚ ਸਮਗਲ ਹੋ ਚੁੱਕਾ ਹੋਣਾ ਆ। ਪਤਾ ਨਹੀਂ ਕਿੰਨੀਆਂ ਜਾਨਾਂ ਜਿਹੜੀਆਂ ਆ ਇਹਨਾਂ ਨੇ ਹੁਣ ਤੱਕ ਲੈ ਲਈਆਂ ਹੋਣੀਆਂ, ਤੇ ਕਿੰਨੀਆਂ ਜਿਹੜੀਆਂ ਇਹਨਾਂ ਨੇ ਲੈ ਲੈਣੀਆਂ ਆ। 2006 ਤੋਂ ਲੈ ਕੇ ਹੁਣ ਤੱਕ 15 ਦੇ ਕਰੀਬ ਟਨਲਸ ਅਥਾਰਟੀਜ਼ ਵੱਲੋਂ ਲੱਭੀਆਂ ਜਾ ਚੁੱਕੀਆਂ ਹੈਗੀਆਂ।
ਬਹੁਤ ਸਾਰੀਆਂ ਟਨਲ ਸੈਂਡੀਗੋਜ਼, ਓਟੇ ਮੇਸਾ ਇੰਡਸਟਰੀਅਲ ਏਰੀਏ ਦੇ ਵਿੱਚ ਲੱਭੀਆਂ ਗਈਆਂ। ਕ੍ਰਾਸ ਬਾਰਡਰ ਪੈਸੇਂਜਰ ਡੇਟ ਬੈਕ ਅਰਲੀ 1990 ਤੋਂ ਪ੍ਰਾਇਮਰੀ ਯੂਜ਼ ਇਹਨਾਂ ਦਾ ਮਲਟੀ ਟਨ ਲੋਡਸ ਆਫ marijuana ਹੈਗਾ। ਯੂਐਸ ਡਰੱਗ ਐਨਫੋਰਸਮੈਂਟ ਨੇ ਕਿਹਾ 2020 ਦੇ ਵਿੱਚ ਇਹ ਜਿਹੜੀਆਂ ਟਨਲਸ ਆ ਯੂਜ਼ਲੀ ਕੈਲੀਫੋਰਨੀਆ ਜਾਂ ਐਰੀਜ਼ੋਨਾ ਦੇ ਬਾਰਡਰ 'ਚ ਮੈਕਸੀਕੋ ਦਾ ਸਿਨਾਲੋਆ ਕਾਰਟਲ ਆ, ਉਹਦੀ ਜਿਹੜੀ ਡਰੱਗ ਉਹ ਸਪਲਾਈ ਕਰਦੇ ਆ, ਉਹਨਾਂ ਦੀਆਂ ਹੁੰਦੀਆਂ। ਹਜੇ ਤੱਕ ਇਹ ਨਹੀਂ ਪਤਾ ਚੱਲਿਆ ਵੀ ਇਹ ਟਨਲ ਕਿਹੜੇ ਡਰੱਗ ਲਾਰਡਸ ਆ ਉਹ ਵਰਤਦੇ ਸੀਗੇ। ਜੀ ਤੇ ਇਹ ਕਾਰਟਲ ਦਾ ਨਾਮ ਯੂਐਸ ਦੀਆਂ ਅਥਾਰਟੀਆਂ ਨੇ ਨਹੀਂ ਦੱਸਿਆ ਹੈਗਾ। ਯੂਐਸ ਅਟਾਰਨੀ ਜਿਹੜੇ ਆ ਸਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਬੰਦਾ ਇਦਾਂ ਦਾ ਸਮਗਲ ਰੂਟ ਯੂਜ਼ ਕਰਦਾ ਹੈਗਾ ਆ, ਉਹ ਅਸੀਂ ਉਸ ਨੂੰ ਅਰੈਸਟ ਕਰਾਂਗੇ ਤੇ ਉਸ ਨੂੰ ਬੰਦ ਵੀ ਕਰਾਂਗੇ। ਬਾਈ ਫੈਡਰਲ ਲਾ ਇਹ ਆ ਵੀ ਜੇ ਯੂਐਸ ਦੀਆਂ ਅਥਾਰਟੀਜ਼ ਕਿਸੇ ਤਰ੍ਹਾਂ ਦੀਆਂ ਟਨਲ ਲੱਭਦੀ ਆ, ਉਸ ਤੋਂ ਬਾਅਦ ਉਹਨਾਂ ਨੂੰ ਸੀਮੈਂਟ ਦੇ ਨਾਲ ਭਰਨਾ ਪੈਂਦਾ ਆ ਯੂਐਸ ਸਾਈਡ ਦੇ। ਸੋ ਜਿੱਥੇ ਤੱਕ ਯੂਐਸ ਦਾ ਬਾਰਡਰ ਆ ਉੱਥੇ ਤੱਕ ਉਸ ਨੂੰ ਕੰਕਰੀਟ ਤੇ ਸੀਮੈਂਟ ਦੇ ਨਾਲ ਭਰਿਆ ਜਾਊਗਾ। ਜੀ ਬਿਲਕੁਲ। ਸੋ ਜਿਹੜੇ ਯੂਐਸ ਅਟਾਰਨੀ ਹੈਗੇ ਆ ਸਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਰੈਂਡੀ ਗ੍ਰੋਸਮੈਨ, ਉਹਨਾਂ ਨੇ ਕਿਹਾ ਵੀ ਇਸ ਟਨਲ ਦੇ ਅਖੀਰ ਦੇ ਵਿੱਚ ਕੋਈ ਰੌਸ਼ਨੀ ਨਹੀਂ ਹੁਣ ਜਦੋਂ ਅਸੀਂ ਫੜ ਲਈ ਆ। ਅਥਾਰਟੀਜ਼ ਨੇ ਇਹ ਕਿਹਾ ਵੀ ਅਸੀਂ ਇਸ ਦੇ ਵਿੱਚ ਇਹਨਾਂ ਨੇ ਇਸ ਨੂੰ ਵਿਨ ਦੇ ਵਜੋਂ ਗਰਦਾਨਿਆ ਆ, ਜਿੱਦਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਪਰ ਇਹ ਨਹੀਂ ਪਤਾ ਵੀ ਇਹ ਕਿੰਨੇ ਚਿਰ ਤੋਂ ਇਹ ਟਨਲ ਚੱਲਦੀ ਆ ਰਹੀ ਸੀ ਤੇ ਕਿੰਨਾ ਨੁਕਸਾਨ ਜਿਹੜੀ ਆ ਉਹ ਹੁਣ ਤੱਕ ਕਰ ਚੁੱਕੀ ਆ। ਪਾਣੀ ਦੇ ਜ਼ਰੀਏ, ਬੋਟਸ ਦੇ ਜ਼ਰੀਏ ਆਪਾਂ ਕਿੰਨੀ ਵਾਰੀ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਵੀ ਨੇਵੀ ਦੇ ਦੁਆਰਾ ਬਹੁਤ ਸਾਰੇ ਜਿਹੜੇ ਇੱਦਾਂ ਦੇ ਗੈਰ ਕਾਨੂੰਨੀ ਢੰਗ ਦੇ ਨਾਲ ਕਿਸ਼ਤੀਆਂ ਦੇ ਜ਼ਰੀਏ ਇਸ ਨੂੰ ਜਿਹੜਾ ਆ ਉਹ ਬਾਰਡਰ ਪਾਰ ਕਰਾਉਣ ਦੇ ਲਈ ਗੈਰ ਕਾਨੂੰਨੀ ਢੰਗ ਦੇ ਨਾਲ ਡਰੱਗ ਸਮਗਲ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਉਸ ਨੂੰ ਇਹ ਫੜਦੇ ਆ। ਹਜ਼ਾਰਾਂ ਹੀ ਪਾਊਂਡ ਉੱਧਰੋਂ ਫੜਿਆ ਜਾਂਦਾ ਆ ਬਾਰਡਰ, ਲੈਂਡ ਬਾਰਡਰ ਦੇ ਉੱਤੋਂ ਦੀ ਜਿਸ ਹਿਸਾਬ ਦੇ ਨਾਲ ਕੀਤਾ ਆ। ਫਿਰ ਹੁਣ ਟਨਲ ਦੇ ਜ਼ਰੀਏ ਡਰੋਨਸ ਦਾ ਵੀ ਜਿਹੜਾ ਉਹ ਡਰ ਉਹ ਇਸ ਦੇ ਵਿੱਚ ਨਾਲ ਰਹਿੰਦਾ ਆ। ਮੁਸਤੈਦੀ ਦੇ ਨਾਲ ਲੱਗੇ ਤਾਂ ਹੁੰਦੇ ਆ ਬਾਰਡਰ ਪੈਟਰੋਲ ਵਾਲੇ, ਪਰ ਕਿਤੇ ਨਾ ਕਿਤੇ ਇਹਨਾਂ ਜਿਹੜੇ ਸ਼ਾਤਰ ਕਹਿ ਸਕਦੇ ਆ ਵੀ ਅਪਰਾਧੀਆਂ ਦੇ ਅੱਗੇ ਕਹਿ ਲਓ ਵੀ ਕਿਤੇ ਨਾ ਕਿਤੇ ਇੱਕ ਸਟੈਪ ਪਿੱਛੇ ਜਿਹੜੇ ਉਹ ਚੱਲਦੇ ਰਹਿੰਦੇ ਆ। ਸੋ ਬਹੁਤ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਆ ਇਸ ਟਾਈਮ ਹੈਗੀਆਂ ਆ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੂੰ। ਸੋ ਕਹਿੰਦੇ ਵੀ 1990 ਤੋਂ ਪਹਿਲੋਂ ਤੋਂ ਜਿਹੜੇ ਕ੍ਰਾਸ ਬਾਰਡਰ ਪੈਸੇਜਸ ਇੱਦਾਂ ਦੇ ਉਹ ਲੱਭਣੇ ਜਿਹੜੇ ਉਹ ਸ਼ੁਰੂ ਹੋਏ ਸੀ, ਤੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ 2006 ਤੋਂ ਲੈ ਕੇ ਹੁਣ ਤੱਕ 15 ਜਿਹੜੀਆਂ ਇੱਦਾਂ ਦੀਆਂ ਸੋਫਿਸਟੀਕੇਟਡ ਟਨਲਸ ਜਿਹੜੀਆਂ ਉਹ ਲੱਭੀਆਂ ਆ। ਇੱਦਾਂ ਦੀਆਂ ਟਨਲ ਹਰਜੋਤ ਸਿੰਘ ਜੀ ਕਹਿੰਦੇ ਆ ਵੀ ਜਿਹੜੀਆਂ ਮਾਈਨਿੰਗ ਕੀਤੀਆਂ ਜਾਂਦੀਆਂ ਨਾ ਕੋਲੇ ਦੀਆਂ ਖਦਾਨਾਂ ਦੇ ਵਿੱਚ, ਉਦਾਂ ਦਾ ਕੰਮ ਪੂਰਾ ਜਿਹੜਾ ਆ ਇਹਨਾਂ ਨੇ ਤਰੀਕੇ ਦੇ ਨਾਲ ਉਹ ਬਣਾਇਆ ਸੀਗਾ। ਸੋ ਅਗਲਿਆਂ ਨੂੰ ਪਤਾ ਹੈ ਵੀ ਜਦੋਂ ਮਿਲੀਅਨਸ ਆਫ ਡਾਲਰ, ਬਿਲੀਅਨਸ ਆਫ ਡਾਲਰ ਉਹਨਾਂ ਨੇ ਇਸ ਡਰੱਗ ਸਮਗਲਿੰਗ ਦੇ ਵਿੱਚ ਬਣਾਉਣੇ ਆ, ਤੇ ਇਨਫਰਾਸਟ੍ਰਕਚਰ ਇਹਨਾਂ ਨੇ ਸਗੋਂ ਇਹ ਦੇਖੋ ਕਿੱਡਾ ਤਕੜਾ ਜਿਹੜਾ ਉਹ ਬਣਾਇਆ ਆ। ਕਈ ਵਾਰੀ ਸ਼ਹਿਰਾਂ ਦੇ ਵਿੱਚ ਛੋਟੇ ਕਹਿ ਲਓ ਜਾਂ ਵੱਡੇ ਸ਼ਹਿਰਾਂ 'ਚ ਕਹਿ ਲਓ ਇੱਦਾਂ ਦਾ ਤੁਹਾਨੂੰ ਚੀਜ਼ਾਂ ਨਹੀਂ ਲੱਭਦੀਆਂ ਜਿੱਦਾਂ ਦਾ ਕਹਿੰਦੇ ਉਹਨਾਂ ਨੇ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੁਛ ਉੱਥੇ ਕੀਤਾ ਸੀਗਾ। ਸੋ ਇੱਕ ਜਿੱਤ ਕਹਿੰਦੇ ਜ਼ਰੂਰ ਪ੍ਰਾਪਤ ਹੋਈ ਆ, ਪਰ ਨੁਕਸਾਨ ਕਈ ਚਿਰ ਦਾ ਇਹ ਕਰ ਰਹੀ ਸੀ।